ਮੈਂ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਇੱਕ ਕੈਲੀਫੋਰਨੀਆ ਦੇ ਜੱਜ ਨੇ ਇਹ ਕਹਿ ਦਿੱਤਾ ਹੈ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਦੇ ਨਾਲ ਮੈਡੀਕੇਡ ਮੈਡੀਕਲ ਦਾ ਡਾਟਾ ਜਿਹੜਾ ਆ ਸ਼ੇਅਰ ਕੀਤਾ ਜਾਣਾ ਚਾਹੀਦਾ। ਸੋ ਬਹੁਤ ਸਾਰੇ ਲੋਕ ਆਪਣੇ ਵੀ ਹੈਗੇ ਆ, ਜਿਹੜੀ ਕਾਉਂਟੀ ਦਾ ਫ੍ਰੀ ਮੈਡੀਕਲ ਆ, ਮੈਡੀਕੇਡ ਆ, ਬਹੁਤ ਸਾਰੇ ਜਿਹੜੇ ਲੀਗਲ ਨਹੀਂ ਹੈਗੇ, ਅਨਡਾਕੂਮੈਂਟਡ ਹੈਗੇ ਆ, ਉਹਨਾਂ ਨੂੰ ਵੀ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਮਿਲਦਾ ਹੈਗਾ ਮੈਡੀਕਲ ਮੈਡੀਕੇਡ। ਪਿਛਲੇ ਦਿਨਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਲੋਕ ਸਪਾਂਸਰ ਕਰ ਰਹੇ ਹੈਗੇ ਆ, ਜਦੋਂ ਤੁਸੀਂ ਕਿਸੇ ਨੂੰ ਕਰਦੇ ਆ ਤੇ ਮੁੜ ਕੇ ਆਉਂਦੇ ਸਾਰ ਹੀ ਉਹ ਮੈਡੀਕਲ ਲੈਣ ਲੱਗ ਪੈਂਦੇ ਆ ਤੇ ਉਹ ਉਹਨਾਂ ਦੇ ਪਿੱਛੇ ਵੀ ਜਾਣਗੇ, ਕਿਉਂਕਿ ਇਹ ਕੋਈ ਨਵਾਂ ਰੂਲ ਨਹੀਂ ਹੈ, ਇਹ ਲਾਅ ਬਹੁਤ ਪੁਰਾਣਾ ਹੈ ਪਰ ਇਹਨੂੰ ਇਨਫੋਰਸ ਨਹੀਂ ਹੋ ਰਿਹਾ ਸੀ। ਹੁਣ ਉਹਨੂੰ ਇਨਫੋਰਸ ਕਰਨਗੇ। ਤੇ ਕੱਲ ਯੂਐਸ ਦੇ ਡਿਸਟ੍ਰਿਕਟ ਜੱਜ ਵਿੰਸ ਸ਼ਾਬੜੀਆ, ਇਹ ਕੈਲੀਫੋਰਨੀਆ ਦੇ ਜੱਜ ਆ, ਉਹਨਾਂ ਨੇ ਰੂਲਿੰਗ ਦਿੱਤੀ ਆ ਵੀ ਫੈਡਰਲ ਗਵਰਨਮੈਂਟ ਕੈਨ ਲੀਗਲੀ ਸ਼ੇਅਰ ਬੇਸਿਕ ਬਾਇਓਗ੍ਰਾਫਿਕਲ ਲੋਕੇਸ਼ਨ ਐਂਡ ਕੰਟੈਕਟ ਇਨਫੋਰਮੇਸ਼ਨ ਵਿਦ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ। ਇਹ ਜਿਹੜੀ ਰੂਲਿੰਗ ਆ ਇਹ ਜਨਵਰੀ 6 ਤੋਂ ਸ਼ੁਰੂ ਹੋ ਜਾਊਗੀ ਕੋਰਟ ਡਾਕੂਮੈਂਟਸ ਦੇ ਮੁਤਾਬਕ। ਤੇ ਜਿਹੜੇ ਇਹ ਮੈਡੀਕਲ ਜਾਂ ਮੈਡੀਕੇਡ ਲੈ ਰਹੇ ਹੈਗੇ ਆ, ਉਹ ਉਹਨਾਂ ਦਾ ਜਿਹੜਾ ਸਾਰਾ ਡਾਟਾ, ਨੋ ਮੈਟਰ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਇਲੀਗਲ ਆ, ਕੁਝ ਵੀ ਹੈਗੇ ਆ, ਉਹ ਸਾਰਾ ਡਾਟਾ ਜਿਹੜਾ ਹੁਣ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਕੋਲ ਪਹੁੰਚ ਜਾਊਗਾ। ਕਿੱਥੇ ਤੁਸੀਂ ਰਹਿੰਦੇ ਆ, ਕੀ ਤੁਹਾਡਾ ਫੋਨ ਨੰਬਰ ਆ, ਤੁਹਾਡਾ ਸਾਰੀ ਬਾਇਓਗ੍ਰਾਫਿਕਲ ਇਨਫੋਰਮੇਸ਼ਨ। ਹਾਂ, ਜੱਜ ਨੇ ਇੰਨਾ ਜ਼ਰੂਰ ਕਿਹਾ ਵੀ ਇਹਦੇ ਵਿੱਚ ਇਮੀਗ੍ਰੇਸ਼ਨ ਡਾਟਾ ਨਾ ਜਿਹੜਾ ਸ਼ੇਅਰ ਕੀਤਾ ਜਾਵੇ, ਪਰ ਉਹ ਤਾਂ ਜੇ ਉਹਨਾਂ ਨੇ ਚੈੱਕ ਕਰਨਾ ਹੋਇਆ ਆਪ ਹੀ ਪਤਾ ਲੱਗ ਜਾਣਾ ਉਹਨਾਂ ਨੂੰ ਵੀ ਇਸ ਬੰਦੇ ਦਾ ਕੀ ਇਮੀਗ੍ਰੇਸ਼ਨ ਜਿਹੜਾ ਡਾਟਾ ਹੈਗਾ। ਸੋ ਇਸ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ, ਉਹਨਾਂ ਨੇ ਇਹ ਕਿਹਾ ਹੈ ਵੀ ਲਗਭਗ ਹਾਫ ਡਜ਼ਨ ਜਿਹੜੇ ਡੈਮੋਕ੍ਰੈਟਿਕ ਆਫੀਸ਼ੀਅਲਸ ਆ ਉਹਨਾਂ ਨੇ ਸੂਹ ਕੀਤਾ ਸੀ ਵੀ ਨਹੀਂ ਹੋਣੀ ਚਾਹੀਦੀ ਸ਼ੇਅਰ ਇਨਫੋਰਮੇਸ਼ਨ, ਪਰ ਇਹ ਇੱਕ ਮਾੜਾ ਕੰਮ ਹੋਇਆ ਹੈਗਾ। ਜਿਸ ਤਰ੍ਹਾਂ ਜੱਜ ਉਹਨਾਂ ਨੇ ਦੱਸਿਆ ਆ ਵੀ ਇਮੀਗ੍ਰੇਸ਼ਨ ਦਾ ਡਾਟਾ ਨਹੀਂ ਸ਼ੇਅਰ ਹੋ ਸਕਦਾ, ਪਰ ਜੇ ਆਈਸ ਵਾਲੇ ਆ ਉਹਨਾਂ ਨੂੰ ਤਾਂ ਝੱਟ ਪਤਾ ਲੱਗ ਜਾਣਾ ਵੀ ਕਿਹੜਾ ਬੰਦਾ ਕਿਹੜੇ ਸਟੇਟਸ ਦੇ ਉੱਤੇ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਫਲਿਨ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ, ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਰੂਲ ਆਫ ਲਾ ਤੇ ਅਮਰੀਕਨ ਟੈਕਸ ਪੇਅਰ ਦੀ ਵਿਕਟਰੀ ਹੈਗੀ ਆ, ਕਿਉਂਕਿ ਅਮਰੀਕਨ ਟੈਕਸ ਪੇਅਰ ਦੇ ਮਨੀ ਦੇ ਉੱਤੇ ਹੀ ਜਿਹੜਾ ਆ ਇਹ ਸਰਕਾਰਾਂ ਆ ਇਹ ਫ੍ਰੀ ਸਰਵਿਸਿਜ਼ ਦੇ ਰਹੀਆਂ ਹੈਗੀਆਂ ਆ। ਜਿਹੜੇ ਬਹੁਤ ਸਾਰੇ ਸਟੇਟ ਫੰਡਡ ਬੈਨੀਫਿਟਸ ਹੈਗੇ ਆ ਉਹ ਅਲਟੀਮੇਟਲੀ ਤਾਂ ਜਿਹੜੇ ਟੈਕਸ ਆ ਉਹਨਾਂ ਤੋਂ ਹੀ ਆ ਰਹੇ ਹੈਗੇ ਆ। ਸਤੰਬਰ ਮਹੀਨੇ 'ਚ ਇੱਕ ਫੈਡਰਲ ਜੱਜ ਨੇ ਬਲੌਕ ਕਰਤਾ ਸੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਉਹ ਡਾਟਾ ਨਹੀਂ ਇਕੱਠਾ ਕਰ ਸਕਦੀ ਜਿਹੜੇ ਸਨੈਪ ਪ੍ਰੋਗਰਾਮ ਦੇ ਅੰਡਰ ਜਿਹੜੇ ਫੂਡ ਸਟੈਂਪਾਂ ਲੈਂਦੇ ਹੈਗੇ ਆ ਸਨੈਪ ਪ੍ਰੋਗਰਾਮ। ਪਰ ਜਿਹੜੀ ਹੁਣ ਇਸ ਜੱਜ ਨੇ ਰੂਲਿੰਗ ਦਿੱਤੀ ਆ, ਇਹਦਾ ਮਤਲਬ ਇਹ ਆ ਵੀ ਉਹ ਅਲਟੀਮੇਟਲੀ ਉਹਨਾਂ ਦੇ ਪਿੱਛੇ ਵੀ ਜਾਣਗੇ। ਸੋ ਜਨਵਰੀ 6 ਤੋਂ ਬਾਅਦ ਸਾਰਿਆਂ ਦਾ ਜਿਹੜਾ ਡਾਟਾ ਆ ਉਹ ਆਈਸ ਦੇ ਕੋਲ ਪਹੁੰਚ ਜਾਊਗਾ ਵੀ ਕਿਹੜਾ ਕਿਹੜਾ ਜਿਹੜਾ ਬੰਦਾ ਆ ਉਹ ਬੈਨੀਫਿਟ ਲੈ ਰਿਹਾ ਹੈਗਾ। ਸੋ ਇਸ ਮਾਮਲੇ ਦੇ ਵਿੱਚ ਫਿਰ ਹਰਜੋਤ ਸਿੰਘ ਜੀ ਕੀ ਅੱਗੇ ਲੋਕਾਂ ਨੂੰ ਕੀ ਕਰਨਾ ਚਾਹੀਦਾ? ਹੁਣ ਜਿੱਦਾਂ ਹੁਣ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਦਿਨ ਵੀ ਆ, ਅੱਜ ਦਾ ਅਖੀਰਲਾ ਕੱਲ ਦਾ ਜਿਹੜਾ ਉਹ ਰਹਿ ਗਿਆ ਆ, ਸੋ ਉਹਦੇ ਨਾਲ ਸੰਬੰਧਿਤ ਜੋੜ ਕੇ ਵੀ ਜੇ ਤੁਸੀਂ ਕੀ ਸਲਾਹ ਜਿਹੜੀ ਇਸ ਦੇ ਵਿੱਚ ਜਿਹੜੀ ਦੇਣਾ ਚਾਹੁੰਦੇ ਹੋ? ਵੈਸੇ ਵੀ ਕਵਰਡ ਕੈਲੀਫੋਰਨੀਆ ਵਾਲੇ ਥੋੜੀ ਜਾਣਕਾਰੀ ਦੇ ਦਿਓ, ਜਿੱਦਾਂ ਕਪਲ ਆਫ ਡੇਜ਼ ਜਿਹੜੇ ਉਹ ਰਹਿ ਗਏ ਆ। ਸੋ ਬਿਲਕੁਲ, ਕਵਰਡ ਕੈਲੀਫੋਰਨੀਆ ਦਾ ਇੱਕ ਤਾਂ ਇਹ ਦੱਸਦੀ ਜਾਈਏ ਵੀ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਸਾਡਾ ਲਾਇਸੈਂਸ ਨੰਬਰ 0F89805 ਆ। ਅਗਰ ਤੁਸੀਂ 31 ਦਸੰਬਰ ਤਾਈਂ ਯਾਨੀ ਕਿ ਕੱਲ ਤੱਕ ਹੈਲਥ ਇੰਸ਼ੋਰੈਂਸ ਕਰਾ ਲਓਗੇ, ਓਬਾਮਾ ਕੇਅਰ ਜਿਹਨੂੰ ਕਵਰਡ ਕੈਲੀਫੋਰਨੀਆ ਕਿਹਾ ਜਾ ਰਿਹਾ ਕੈਲੀਫੋਰਨੀਆ ਦੇ ਵਿੱਚ, ਤੇ ਤੁਹਾਡੀ 1 ਜਨਵਰੀ ਤੋਂ ਸਟਾਰਟ ਹੋ ਜਾਊਗੀ। ਨਹੀਂ ਤਾਂ ਫਿਰ ਫਰਵਰੀ 1 ਤੋਂ ਹੋਊਗੀ, ਫਿਰ 1 ਮਹੀਨੇ ਦੀ ਪਲਾਂਟੀ ਦੇਣੀ ਪਊਗੀ। ਇਹ ਵੀ ਬਹੁਤ ਲੋਕਾਂ ਦਾ ਭੁਲੇਖਾ ਵੀ ਇਸ ਵਾਰ ਪਲਾਂਟੀ ਨਹੀਂ ਹੋਣੀ, ਇਸ ਵਾਰ ਪਲਾਂਟੀ ਹੋਣੀ ਆ, ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਹੈਗਾ। ਸੋ ਪ੍ਰੋਬਲਮ ਕੀ ਆ, ਮਿਸਯੂਜ਼ ਤਾਂ ਹੋਇਆ ਬਹੁਤ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਾਰ ਸਾਰਿਆਂ ਨੂੰ ਪਤਾ ਹੈ ਵੀ ਮੈਂ ਇੰਸ਼ੋਰੈਂਸ ਬਿਜ਼ਨਸ 33 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, 92 ਤੋਂ ਆ। ਪਿਛਲੇ ਸਾਲਾਂ 'ਚ ਕਾਲਾਂ ਆਉਣੀਆਂ ਸਾਨੂੰ ਕੈਨੇਡਾ ਤੋਂ, ਇੰਗਲੈਂਡ ਤੋਂ, ਦੇਖੋ ਜੀ ਸਾਡੀ ਵਾਈਫ ਪ੍ਰੈਗਨੈਂਟ ਆ, ਅਸੀਂ ਬੱਚਾ ਸਾਡਾ ਉੱਥੇ ਹੋਣਾ ਆ, ਸਾਨੂੰ ਕਾਉਂਟੀ ਦਾ ਕਹਿੰਦੇ ਉੱਥੇ ਫ੍ਰੀ ਮੈਡੀਕਲ ਮਿਲ ਜਾਂਦਾ। ਸੋ ਇੰਨਾ ਜ਼ਿਆਦਾ ਦੇਖੋ ਲੋਕਾਂ 'ਚ ਇਹ ਫੈਲੀ ਹੋਈ ਸੀ ਵੀ ਤੁਸੀਂ ਆ ਰਹੇ ਵਿਜ਼ਿਟ ਕਰਨ ਤੇ ਆ ਕੇ ਇੱਥੇ ਤੁਸੀਂ ਜਿਹੜਾ ਮੈਡੀਕਲ ਲੈ ਕੇ ਜਿਹਦਾ ਖਰਚਾ 15 ਤੋਂ 20 ਹਜ਼ਾਰ ਡਾਲਰ ਹੁੰਦਾ ਆ ਬੱਚੇ ਹੋਣ ਦਾ, ਤੇ ਤੁਸੀਂ ਉਹ ਇੱਥੇ ਨਾਲੇ ਤਾਂ ਬੱਚਾ ਹੋ ਗਿਆ ਨਾਲੇ ਉਹ ਸਿਟੀਜ਼ਨ ਬਣ ਗਿਆ। ਸੋ ਇਸੇ ਕਰਕੇ ਟਰੰਪ ਉਹਨਾਂ ਨੇ ਉਹ ਰੌਲਾ ਪਾਇਆ ਸੀ ਵੀ ਜਿਨ੍ਹਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ ਉਹ ਕਿੱਦਾਂ ਸਿਟੀਜ਼ਨ ਬਣਦੇ ਆ। ਸੋ ਇਹ ਆਪਣੀ ਕਮਿਊਨਿਟੀ ਦੀ ਮੈਂ ਐਗਜ਼ਾਮਪਲ ਦਿੱਤੀ, ਕੱਲੀ ਆਪਣੀ ਨਹੀਂ, ਹੋਰ ਕਮਿਊਨਿਟੀਆਂ ਬਹੁਤ ਕਰਦੀਆਂ। ਚਾਈਨੀਜ਼ ਮੂਲ ਦੇ ਲੋਕਾਂ ਨੇ ਤਾਂ ਬਹੁਤ ਸਾਰੇ ਜਿਹੜੇ ਟੈਂਪਰੇਰੀ ਜਿਹੜੇ ਇਦਾਂ ਦੇ ਸੈਂਟਰ ਖੋਲੇ ਹੋਏ ਸੀ ਸਦਰਨ ਕੈਲੀਫੋਰਨੀਆ 'ਚ, ਜਿਹੜੇ ਵਿਜ਼ਿਟ ਕਰਨ ਆਉਂਦੀਆਂ ਸੀਆਂ
ਜਿਹੜੀਆਂ ਲੇਡੀਜ਼ ਤੇ ਇੱਥੇ ਬੱਚੇ ਹੁੰਦੇ ਸੀ, ਨਾਲੇ ਸਿਟੀਜ਼ਨ ਬਣਦੇ ਸੀ, ਨਾਲੇ ਉਹ ਫ੍ਰੀ ਦੇ ਵਿੱਚ ਹੁੰਦਾ ਸੀ। ਸੋ ਟੋਟਲੀ ਉਹ ਮਿਸਯੂਜ਼ ਹੁੰਦਾ ਸੀ। ਦੂਸਰਾ ਕੀ ਹੁੰਦਾ ਵੀ ਜਦੋਂ ਆਪਾਂ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਦੇ ਆ, ਬਹੁਤ ਸਾਰੇ ਭੈਣ ਭਰਾ, ਪੇਰੈਂਟਸ, ਕਈ ਵਾਰ ਤਾਂ ਸਿਚੁਏਸ਼ਨ ਇਦਾਂ ਦੀ ਵੀ ਚਲੋ ਉਹਨਾਂ ਦੀ ਏਜ ਜ਼ਿਆਦੇ ਆ, ਉਹ ਇੱਥੇ ਕੰਮ ਨਹੀਂ ਕਰ ਸਕਦੇ, 70-80 ਸਾਲ ਆ, ਫਿਰ ਉਹਨਾਂ ਕੋਲ ਕੋਈ ਆਪਸ਼ਨ ਨਹੀਂ, ਉਹ ਤੁਸੀਂ ਮੈਡੀਕਲ ਅਪਲਾਈ ਕਰ ਦਿੰਦੇ ਆ। ਹਾਲਾਂਕਿ ਜਿਹੜਾ ਜਦੋਂ ਤੁਸੀਂ ਸਪਾਂਸਰ ਕੀਤਾ ਫਾਰਮ, ਉਹਦੇ 'ਚ ਕਲੀਅਰਲੀ ਲਿਖਿਆ ਆ ਵੀ ਤੁਸੀਂ ਕਿਸੇ ਤਰ੍ਹਾਂ ਦਾ ਬੈਨੀਫਿਟ ਨਹੀਂ ਲੈ ਸਕਦੇ, ਜੇ ਲਓਗੇ ਤਾਂ ਜਿਹੜੀ ਗਵਰਨਮੈਂਟ ਆ ਉਹ ਤੁਹਾਡੇ ਪਿੱਛੇ ਆਊਗੀ। ਪਰ ਮੈਂ ਇਹ ਵੀ ਦੇਖਦਾ ਵੀ ਕਈ ਵਾਰ 35-40 ਸਾਲ ਦੇ ਬੰਦੇ ਆਉਂਦੇ ਆ, ਉਤਰਿਆਂ ਨੂੰ ਹਜੇ ਵੀਕ ਨਹੀਂ ਹੋਇਆ ਹੁੰਦਾ। ਜਦੋਂ ਹੀ ਸੋਸ਼ਲ ਸਿਕਿਉਰਿਟੀ ਆਈ, ਭਾਜੀ ਇਹਨਾਂ ਦਾ ਮੈਡੀਕਲ ਅਪਲਾਈ ਕਰ ਦਿਓ, ਤੇ ਮੈਂ ਕਿਹਾ ਯਾਰ ਇਹਨੇ ਤਾਂ ਕੰਮ ਵੀ ਕਰਨਾ, ਵੀ ਤੁਸੀਂ ਕਾਹਤੇ ਆਪਣਾ ਗਲਤ ਕੰਮ ਕਰਦੇ ਹੈਗੇ ਆ ਮੈਡੀਕਲ ਕਰਨ ਦਾ। ਜੀ। ਹਾਲਾਂਕਿ ਤੁਸੀਂ ਲੈ ਸਕਦੇ ਆ, ਪਰ ਕਿਉਂਕਿ ਤੁਹਾਡੇ ਪਿੱਛੇ ਵੀ ਆ ਸਕਦੇ ਆ। ਉਹ ਜੀ ਹੁਣ ਪਤਾ ਨਹੀਂ ਕਦੋਂ ਜੌਬ ਮਿਲਣੀ ਆ, ਚਲੋ ਜਦ ਤੱਕ ਜੌਬ ਮਿਲਣੀ ਆ ਸਾਲ ਫ੍ਰੀ ਚੱਲਦਾ ਰਹੂਗਾ। ਸੋ ਉਹ ਜਿਹੜੀ ਚੀਜ਼ ਆ ਨਾ, ਉਹਦੇ ਪਿੱਛੇ ਹੁਣ ਜਿਹੜਾ ਆ ਇਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਪੈਣਗੇ, ਕਿਉਂਕਿ ਜੇ ਤੁਸੀਂ ਕੰਮ ਕਰ ਸਕਦੇ ਆ, ਤੁਹਾਨੂੰ ਤੁਹਾਡੀ ਸੈਲਰੀ ਆ, ਤੇ ਤੁਸੀਂ ਕਵਰਡ ਕੈਲੀਫੋਰਨੀਆ ਲੈ ਸਕਦੇ ਆ। ਕਈਆਂ ਦਾ ਬੜਾ ਘੱਟ ਪ੍ਰੀਮੀਅਮ ਹੁੰਦਾ, ਕਿਸੇ ਦਾ 25, 50, $100 ਵੀ ਹੋਇਆ ਤਾਂ ਕੀ ਆ। ਜਿੱਨਾਂ ਮੁਲਕਾਂ ਤੋਂ ਅਸੀਂ ਆਏ ਆ, ਉੱਥੇ ਕਿਹੜੀ ਫ੍ਰੀ ਹੁੰਦੀ ਆ, ਠੀਕ ਆ ਕਿ ਨਹੀਂ? ਉੱਥੇ ਵੀ ਲੱਖਾਂ ਦੇ ਰੁਪਈਆਂ ਦੇ ਹਿਸਾਬ ਨਾਲ ਆਪਾਂ ਪੈਸੇ ਦਿੰਦੇ ਹੈਗੇ ਆ। ਸੋ ਇੱਕ ਤਾਂ ਚੀਜ਼ ਇਹ ਆ ਵੀ ਜਿਹੜੇ ਬੰਦੇ ਕੰਮ ਕਰਦੇ ਹੈਗੇ, ਕੰਮ ਕਰ ਸਕਦੇ ਆ, ਉਹਨਾਂ ਨੂੰ ਜ਼ਰੂਰ ਜਿਹੜਾ ਆ ਉਹ ਇਦਾਂ ਦੇ ਬੈਨੀਫਿਟ ਨਹੀਂ ਲੈਣੇ ਚਾਹੀਦੇ ਫ੍ਰੀ ਵਾਲੇ। ਦੂਸਰੇ ਆ ਵੀ ਹੁਣ ਉਹਨਾਂ ਨੇ ਦੇਖ ਲਿਆ ਹੋਣਾ, ਬਹੁਤ ਸਾਰੇ ਲੋਕ ਆਪਾਂ ਉਦਾਹਰਨਾਂ ਦੇਖਦੇ ਰਹਿੰਦੇ ਆ ਵੀ ਜੀ ਮੇਰੀ ਵਾਈਫ ਤੋਂ ਤਾਂ ਕੰਮ ਹੀ ਨਹੀਂ ਕਰਾਇਆ ਮੈਂ, ਹਾਲਾਂਕਿ ਉਹਨਾਂ ਦੇ ਖੁਦ ਦੇ ਬਿਜ਼ਨਸ ਆ, ਕਿਸੇ ਦੇ 7-11 ਆ, ਕਿਸੇ ਦੀਆਂ ਟਰੱਕਿੰਗ ਕੰਪਨੀਆਂ, ਤੁਸੀਂ ਉਹਨਾਂ ਨੂੰ ਪੇਰੋਲ ਤੇ ਪਾਓ। ਘੱਟੋ ਘੱਟ 40 ਕੁਆਟਰ ਦਾ ਬਣਾਓ ਨਾ। ਜੇ 40 ਕੁਆਟਰ ਬਣੂਗੇ, ਉਹ ਜਦੋਂ ਰਿਟਾਇਰ ਹੋਣਾ ਉਹਨਾਂ ਨੂੰ ਮੈਡੀਕੇਅਰ ਮਿਲੂਗਾ, ਪਲੱਸ ਜਿਹੜੀ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਪੈਨਸ਼ਨ ਵੀ ਮਿਲੂਗੀ, ਸੋਸ਼ਲ ਸਿਕਿਉਰਿਟੀ ਵੀ ਮਿਲੂਗੀ। ਸੋ ਬਹੁਤ ਸਾਰੇ ਜਿਹੜੇ ਲੋਕ ਨਹੀਂ ਜੀ ਸਾਨੂੰ ਤਾਂ ਅਸੀਂ ਤਾਂ ਪੈਨਸ਼ਨ ਵੀ ਲਵਾ ਲਈ, ਕੰਮ ਹੀ ਨਹੀਂ ਕੀਤਾ, ਉਹ ਪੈਨਸ਼ਨ ਨਹੀਂ ਹੈ ਭਾਈ, ਉਹ ਵੈਲਫੇਅਰ ਆ। ਉਹ ਵੈਲਫੇਅਰ ਵਾਲਿਆਂ ਦੇ ਪਿੱਛੇ ਉਹ ਨਹੀਂ ਜਾਣਾ ਆ। ਜਦੋਂ ਤੁਸੀਂ ਅਮਰੀਕਾ 'ਚ ਆ ਗਏ, $1 ਟੈਕਸ ਨਹੀਂ ਦਿੱਤਾ ਕਿਸੇ ਨੂੰ, ਠੀਕ ਆ ਕਿ ਨਹੀਂ? ਤੁਸੀਂ ਪੈਸੇ ਲੈ ਰਹੇ ਹੈਗੇ ਆ, ਸੋ ਹੈ ਤਾਂ ਟੋਟਲੀ ਰੋਂਗ ਆ ਨਾ। ਸੋ ਇਹ ਕੁਝ ਸੋਮਾਲੀ ਵਾਲਿਆਂ ਲੋਕਾਂ ਦੇ ਨਾਲ ਵਾਪਰਿਆ ਮਿਨੇਐਪਲਸ ਦੇ ਵਿੱਚ। ਕਿੰਨੇ ਹੁਣ ਦੇਖ ਲਓ ਸਕੈਂਡਲ ਨਿਕਲੇ ਆ ਉੱਥੇ। ਉਹ ਉਨੇ ਕੁ ਨਿਕਲਣ ਦੇ ਨਾਲ ਹੁਣ ਅੱਜ ਦੀ ਡੇਟ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਆ, ਉੱਥੇ FBI ਵੀ ਪੂਰੀ ਇਨਵੋਲਵ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਵੀ ਇਨਵੋਲਵ ਆ, ਸਾਰੇ ਉੱਥੇ ਇਨਵੋਲਵ ਹੋਏ ਹੋਏ ਇਸ ਟਾਈਮ ਦੇ ਉੱਤੇ। ਉਹਦੇ 'ਚ ਕੀ ਆ ਵੀ ਜਿਹੜੇ ਕੋਈ ਮਾੜੇ ਮੋਟੇ ਆ, ਛੋਟੇ, ਉਹ ਵੀ ਰਗੜ ਹੋ ਜਾਣੇ ਆ, ਵੱਡਿਆਂ ਨੇ ਤਾਂ ਰਗੜੇ ਹੀ ਹੋਣਾ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਵੇਵ ਚੱਲ ਰਹੀ ਆ, ਐਂਟੀ ਇਮੀਗ੍ਰੈਂਟ ਵੇਵ ਬਹੁਤ ਚੱਲ ਰਹੀ ਆ। ਮੈਂ ਅੱਜ ਹੀ ਦੇਖ ਰਿਹਾ ਸੀ, ਸੋਮਾਲੀਆ ਤੋਂ ਬਾਅਦ ਉਹਨਾਂ ਨੇ ਅੱਜ ਇੱਕ ਇਹਨਾਂ ਦਾ ਜਿਹੜਾ ਹੈਗਾ ਮੈਗਾ ਵਾਲਿਆਂ ਦਾ ਇੱਕ ਬੰਦਾ ਹੈ ਬਹੁਤ ਜਿਹੜਾ ਮਸ਼ਹੂਰ, ਉਹ ਡਾਟਾ ਪਾਇਆ ਵੀ ਕਹਿੰਦਾ ਯਾਰ ਆ ਗੈਸ ਸਟੇਸ਼ਨ ਵਾਲਿਆਂ ਨੇ $5 ਮਿਲੀਅਨ ਦੇ ਜਿਹੜੇ ਆ ਉਹ ਲਏ ਹੋਏ ਹੈਗੇ ਆ, SBA ਲੋਨ ਲਏ ਆ। ਟੈਕਸਸ ਦਾ ਉਹਨੂੰ ਦੱਸਿਆ, ਉੱਥੇ ਪਾ ਕੇ ਕਹਿੰਦਾ 10 ਕੰਪਨੀਆਂ, 10 ਚੋਂ 8 ਜਾਣੇ ਜਿਹੜੇ ਇੰਡੀਅਨ ਨੂੰ। ਪਰ ਇਹਦੇ ਵਿੱਚ ਕੋਈ ਗਲਤ ਨਹੀਂ ਆ, SBA ਦੇ ਲੋਨ ਲੈਣਾ, SBA ਦਿੰਦੀ ਬਿਜ਼ਨਸ ਦੇ ਲਈ ਲੋਨ ਆ। ਬਿਲਕੁਲ। ਸੋ ਆਪਾਂ ਇਹ ਨਹੀਂ ਕਹਿ ਰਹੇ ਵੀ ਗਲਤ ਆ। ਸੋ ਇਦਾਂ ਕਿਉਂਕਿ ਉਹ ਇਦਾਂ ਦੇ ਜਦੋਂ ਸ਼ੋਅ ਕਰਦੇ ਆ ਤਾਂ ਨੈਚੁਰਲੀ ਉਹਦੇ 'ਚ ਗਲਤ ਵੀ ਕਈ ਹੋਣੇ ਆ, ਠੀਕ ਆ ਕਿ ਨਹੀਂ? ਸੋ ਉਹਦੇ ਨਾਲ ਕੀ ਹੁੰਦਾ ਆ, ਫੇਰ ਉਹ ਇੱਕਦਮ ਪੂਰਾ ਜਿਸ ਹਿਸਾਬ ਦੇ ਨਾਲ ਟਰੱਕਿੰਗ ਦਾ ਆਪਾਂ ਦੇਖਿਆ ਹੈਗਾ ਹੁਣ, ਹਨਾ, ਕਿਤੇ ਵੀ ਕੋਈ ਐਕਸੀਡੈਂਟ ਹੁੰਦਾ, ਝੱਟ ਉਹਨੂੰ ਦਵਾ ਕਿਹੜੀ ਕੰਪਨੀ ਆ, ਕਿ ਉਹਦਾ ਓਨਰ ਸਿੰਘ ਆ, ਉਹਦਾ ਡਰਾਈਵਰ ਸਿੰਘ ਆ, ਉੱਤੇ ਪਾ ਦਿੱਤਾ ਜਾਂਦਾ, ਹਨਾ, ਵੀ ਸੇਫਟੀ ਦਾ ਇਸ਼ੂ ਹੈਗਾ। ਸੋ ਇਸ ਕਰਕੇ ਧਿਆਨ ਨਾਲ ਚੱਲੋ। ਇਹ ਸਾਰੇ ਧਿਆਨ ਰੱਖੋ ਵੀ ਜਿਹੜੇ ਮੈਡੀਕਲ ਰਹਿੰਦੇ ਹੈਗੇ ਆ, ਕਈ ਵਾਰੀ ਕੀ ਹੁੰਦਾ ਰਾਜਗਨਵੀਰ ਸਿੰਘ, ਤੁਹਾਨੂੰ ਜ਼ਰੂਰਤ ਵੀ ਨਹੀਂ, ਹੁਣ ਬੰਦਾ 50 ਸਾਲਾਂ ਦਾ ਫਿੱਟ ਆ, ਤੁਸੀਂ ਮੈਡੀਕਲ ਕਾਹਦੇ ਅਪਲਾਈ ਕਰਦੇ ਆ? ਤੁਸੀਂ ਕੰਮ ਲੱਭੋ, ਜੇ ਕੰਮ ਕਰ ਸਕਦੇ ਆ, ਠੀਕ ਆ ਕਿ ਨਹੀਂ? ਬਿਨਾਂ ਕਿਸੇ ਗੱਲ ਤੇ ਮੈਡੀਕਲ ਅਪਲਾਈ ਕਰ ਲੈਂਦੇ ਆ, ਜਾਣਾ ਵੀ ਨਹੀਂ ਡਾਕਟਰ ਦੇ, ਠੀਕ ਆ ਕਿ ਨਹੀਂ? ਸੋ ਇਹ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਇਹ ਆ ਜਾਂਦੀ ਹੈ, ਜੋਤ ਸਿੰਘ ਜੀ ਕਹਿੰਦੇ ਵੀ ਮਹਿੰਗਾ ਬਹੁਤ ਜ਼ਿਆਦਾ ਨਾ, ਫਿਰ ਉਹਦੇ 'ਚ ਕੀ ਆ ਨਾ, ਜੇ ਕਿਤੇ ਬਾਈ ਐਮਰਜੈਂਸੀ ਤੁਹਾਨੂੰ ਜਾਣਾ ਪੈ ਜਾਏ, ਹਨਾ, ਹਸਪਤਾਲ ਦੇ ਵਿੱਚ ਐਡਮਿਟ ਹੋਣਾ ਪੈ ਜਾਏ, ਸਟਿਲ ਗਵਰਨਮੈਂਟ ਕੋਲ ਕਈ ਇਦਾਂ ਦੇ ਪ੍ਰੋਗਰਾਮ ਹੈਗੇ ਆ ਜਿਹੜੇ ਉਹਨਾਂ ਨੂੰ ਕਵਰ ਕਰਦੇ ਹੈਗੇ ਆ ਕਿ ਹਾਂ ਇਹਨਾਂ ਦੇ ਕੋਲ ਹੈਲਥ ਇੰਸ਼ੋਰੈਂਸ ਹੈ ਨਹੀਂ, ਆਪਾਂ ਕਵਰ ਕਰ ਸਕਦੇ ਹੈਗੇ ਆ, ਪੇਮੈਂਟਾਂ ਬਣਾ ਸਕਦੇ ਹੈਗੇ ਆ। ਉਹਨਾਂ ਦੇ ਆਪਸ਼ਨਸ ਹੈਗੀਆਂ। ਪਹਿਲਾਂ ਤਾਂ ਕੈਲੀਫੋਰਨੀਆ 'ਚ ਬਹੁਤ ਸੀਆਂ, ਹੁਣ ਜਦੋਂ ਉਹਨਾਂ ਨੇ ਫੰਡਿੰਗ ਰੋਕਣੀ ਸ਼ੁਰੂ ਕਰਤੀ, ਹੁਣ ਫੈਡਰਲ ਵਾਲੇ ਕਹਿੰਦੇ ਅਸੀਂ ਜਿਹੜੀ ਮਿਨੇਸੋਟਾ ਸਟੇਟ ਆ ਉਹਦੀ ਫੈਡਰਲ ਫੰਡਿੰਗ ਰੋਕਣੀ ਆ। ਤੇ ਆਪਾਂ ਦੇਖਿਆ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਦੋਂ ਸ਼ਾਨ ਡਫੀ ਹੋਣੀ, ਜਿਹੜੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਆ, ਉਹਨੇ ਕਿਹਾ ਵੀ ਅਸੀਂ $1 ਬਿਲੀਅਨ ਰੋਕਣ ਜਾ ਰਹੇ ਆ, ਵੀ ਤੁਸੀਂ ਲਾਇਸੈਂਸ ਬੰਦ ਕਰੋ, ਹਨਾ, ਇਹ ਲਾਇਸੈਂਸ ਤੁਸੀਂ ਰੋਂਗ ਦੇ ਰਹੇ ਆ। ਤੇ ਉਹ ਕੈਲੀਫੋਰਨੀਆ ਵਾਲਿਆਂ ਨੇ ਬੰਦ ਕਰਤੇ, ਹੁਣ ਤੁਹਾਡੇ ਸਾਹਮਣੇ ਹੀ ਆ, ਕਿਉਂਕਿ ਫੰਡਿੰਗ ਤਾਂ ਉਹਨਾਂ ਨੂੰ ਚਾਹੀਦੀ ਹੈਗੀ ਆ। ਸੋ ਇਸ ਕਰਕੇ ਬੜੇ ਧਿਆਨ ਨਾਲ ਚੱਲਣ ਦੀ ਜ਼ਰੂਰਤ ਆ। ਸੋ ਜਿਨ੍ਹਾਂ ਨੇ ਹਜੇ ਨਹੀਂ ਹੈਲਥ ਇੰਸ਼ੋਰੈਂਸ ਕਰਾਈ, ਉਹ ਜ਼ਰੂਰ ਤੁਸੀਂ ਕਾਲ ਕਰ ਲਿਓ 408-272-2500 ਦੇ ਉੱਤੇ, 4082722500।
ਕਿਉਂਕਿ ਇਸ ਵਾਰੀ ਸਬਸਿਡੀਆਂ ਕਾਫੀ ਕੱਟ ਹੋਈਆਂ ਹੈਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਕਿਉਂਕਿ ਪਾਸ ਨਹੀਂ ਹੋ ਸਕਿਆ ਬਿੱਲ ਤੇ ਜਿਹੜੀ ਤੁਹਾਡੀ ਇਨਕਮ ਲਿਮਿਟ ਆ ਉਹਦੇ ਹਿਸਾਬ ਦੇ ਨਾਲ ਸਬਸਿਡੀਆਂ ਬਹੁਤ ਘੱਟ ਹੋਈਆਂ ਕਈਆਂ ਦੇ ਰੇਟ ਬਹੁਤ ਜ਼ਿਆਦਾ ਵਧੇ ਹੈਗੇ ਆ ਸੋ ਆਪਣੇ ਚਾਹੇ ਤੁਸੀਂ ਸਾਡੇ ਆਫਿਸ ਜਾਂ ਜਿਹੜਾ ਵੀ ਤੁਹਾਡਾ ਕੋਈ ਇੰਸ਼ੋਰੈਂਸ ਬ੍ਰੋਕਰ ਹੈਗਾ ਉਹਦੇ ਆਫਿਸ ਜ਼ਰੂਰ ਕਾਲ ਕਰ ਲਓ ਸੋ ਸਲਾਹ ਜ਼ਰੂਰ ਲੈ ਲਿਆ ਕਰੋ ਕਿਉਂਕਿ ਬਹੁਤ ਵਾਰ ਸਲਾਹ ਨਹੀਂ ਲੈਂਦੇ ਤੇ ਜਦੋਂ ਫਿਰ ਪ੍ਰੋਬਲਮ ਆਉਂਦੀ ਆ ਫਿਰ ਕਾਲ ਕਰਦੇ ਤੁਹਾਡੀ ਜਿਹੜੀ ਆ ਤੁਸੀਂ ਹੈਲਪ ਕਰਦੇ ਹੋ ਉਸ ਟਾਈਮ ਦੇ ਉੱਤੇ ਆਪਾਂ ਕੋਈ ਹੈਲਪ ਨਹੀਂ ਕਰ ਸਕਦੇ ਹੈਗੇ ਜੀ ਬਿਲਕੁਲ ਸੋ ਕੰਟੈਕਟ ਤੁਸੀਂ ਜਿਹੜਾ ਇਹਨਾਂ ਦੇ ਨਾਲ ਕਰ ਸਕਦੇ ਹੈਗੇ ਆ 408-272-2500 ਦੇ ਉੱਤੇ 4082722500 ਦੇ ਉੱਤੇ